रूस के राष्ट्रपति व्लादिमीर पुतिन ने कहा कि जे अमरीकी राष्ट्रपति डोनाल्ड ट्रंप भी अजिहा ही करते हैं तो वाशिंगटन और मास्को दरमियान परमाणु हथियारों की गिनती को सीमित करने वाली आखिरी हथियार नियंत्रण संधि को 1 साल लिए ਵਧਾਉਣ ਲਈ ਤਿਆਰ हैं। न्यू स्ट्रैटेजिक आर्म्स रिडक्शन ट्रीटी या न्यू स्टार्ट संधि 5 फरवरी 2026 ਨੂੰ खत्म होने वाली है। यह समझौता संयुक्त राज्य ਅਤੇ रूस ਵੱਲੋਂ तैनात किए जा सकने वाले रणनीतिक परमाणु हथियारों ਤੇ ਉਹਨਾਂ ਨੂੰ ਲਿਜਾਣ ਵਾਲੀਆਂ ਜ਼ਮੀਨ ਪਣਡੁੱਬੀ ਆਧਾਰਿਤ ਮਿਜ਼ਾਈਲਾਂ ਬੰਬਾਂ ਦੀ ਤੈਨਾਤੀ ਦੀ ਗਿਣਤੀ ਨੂੰ ਸੀਮਿਤ ਕਰਦਾ ਹੈ। ਇਸ ਦੇ ਖਤਮ ਹੋਣ ਵਿੱਚ 4 ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। यूक्रेन ਵਿੱਚ ਜੰਗ ਨੂੰ ਲੈ ਕੇ ਮਤਭੇਦਾਂ ਕਾਰਨ रूस ਅਤੇ ਸੰਯੁਕਤ ਰਾਜ ਨੇ ਸੰਧੀ ਨੂੰ ਨਵਿਆਉਣ ਜਾਂ ਇਸ ਵਿੱਚ ਸੁਧਾਰ ਕਰਨ ਬਾਰੇ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ ਟਰੰਪ ਨੇ ਇੱਕ ਨਵੇਂ ਪਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਜਿਸ ਵਿੱਚ ਚੀਨ ਨੂੰ ਵੀ ਸ਼ਾਮਲ ਕਰਨ ਦੀ ਇੱਛਾ ਬਾਰੇ ਗੱਲ ਕੀਤੀ ਗਈ ਹੈ। ਪੁਤਿਨ ਨੇ रूस ਦੀ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਕਿਹਾ ਕਿ ਉਹ ਵਿਸ਼ਵ ਵਿਆਪੀ ਗੈਰ ਪ੍ਰਸਾਰ ਦੇ ਹਿੱਤ ਵਿੱਚ ਅਤੇ ਸੰਧੀ ਬਾਰੇ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਨਿਊ ਸਟਾਰਟ ਨੂੰ 1 ਸਾਲ ਲਈ ਵਧਾਉਣ ਲਈ ਤਿਆਰ ਹਨ, ਬਸ਼ਰਤੇ ਕਿ ਟਰੰਪ ਵੀ ਅਜਿਹਾ ਕਰਨ ਲਈ ਤਿਆਰ ਹੋਣ। रूसी राष्ट्रपति ने कहा कि रूस 5 फरवरी 2026 तो बाद 1 साल ਲਈ न्यू स्टार्ट संधि के तहत ਕੇਂਦਰੀ ਸੰਖਿਆਤਮਕ ਸੀਮਾਵਾਂ ਦੀ ਪਾਲਣਾ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਬਾਅਦ ਵਿੱਚ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਅਸੀਂ ਇਹਨਾਂ ਸਵੈ ਲਾਗੂ ਪਾਬੰਦੀਆਂ ਨੂੰ ਬਣਾਈ ਰੱਖਣ ਬਾਰੇ ਫੈਸਲਾ ਕਰਾਂਗੇ। रूस के राष्ट्रपति व्लादिमीर पुतिन ने कहा कि जे अमरीकी राष्ट्रपति डोनाल्ड ट्रंप भी अजिहा ही करते हैं तो वाशिंगटन और मास्को दरमियान परमाणु हथियारों की गिनती को सीमित करने वाली आखिरी हथियार नियंत्रण संधि को 1 साल लिए ਵਧਾਉਣ ਲਈ ਤਿਆਰ हैं। न्यू स्ट्रैटेजिक आर्म्स रिडक्शन ट्रीटी या न्यू स्टार्ट संधि 5 फरवरी 2026 ਨੂੰ खत्म होने वाली है। यह समझौता संयुक्त राज्य ਅਤੇ रूस ਵੱਲੋਂ तैनात किए जा सकने वाले रणनीतिक परमाणु हथियारों ਤੇ ਉਹਨਾਂ ਨੂੰ ਲਿਜਾਣ ਵਾਲੀਆਂ ਜ਼ਮੀਨ ਪਣਡੁੱਬੀ ਆਧਾਰਿਤ ਮਿਜ਼ਾਈਲਾਂ ਬੰਬਾਂ ਦੀ ਤੈਨਾਤੀ ਦੀ ਗਿਣਤੀ ਨੂੰ ਸੀਮਿਤ ਕਰਦਾ ਹੈ। ਇਸ ਦੇ ਖਤਮ ਹੋਣ ਵਿੱਚ 4 ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। ਯੂਕਰੇਨ ਵਿੱਚ ਜੰਗ ਨੂੰ ਲੈ ਕੇ ਮਤਭੇਦਾਂ ਕਾਰਨ रूस ਅਤੇ ਸੰਯੁਕਤ ਰਾਜ ਨੇ ਸੰਧੀ ਨੂੰ ਨਵਿਆਉਣ ਜਾਂ ਇਸ ਵਿੱਚ ਸੁਧਾਰ ਕਰਨ ਬਾਰੇ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ ਟਰੰਪ ਨੇ ਇੱਕ ਨਵੇਂ ਪਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਜਿਸ ਵਿੱਚ ਚੀਨ ਨੂੰ ਵੀ ਸ਼ਾਮਲ ਕਰਨ ਦੀ ਇੱਛਾ ਬਾਰੇ ਗੱਲ ਕੀਤੀ ਗਈ ਹੈ। ਪੁਤਿਨ ਨੇ रूस ਦੀ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਕਿਹਾ ਕਿ ਉਹ ਵਿਸ਼ਵ ਵਿਆਪੀ ਗੈਰ ਪ੍ਰਸਾਰ ਦੇ ਹਿੱਤ ਵਿੱਚ ਅਤੇ ਸੰਧੀ ਬਾਰੇ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਨਿਊ ਸਟਾਰਟ ਨੂੰ 1 ਸਾਲ ਲਈ ਵਧਾਉਣ ਲਈ ਤਿਆਰ ਹਨ, ਬਸ਼ਰਤੇ ਕਿ ਟਰੰਪ ਵੀ ਅਜਿਹਾ ਕਰਨ ਲਈ ਤਿਆਰ ਹੋਣ। रूसी राष्ट्रपति ने कहा कि रूस 5 फरवरी 2026 तो बाद 1 साल ਲਈ न्यू स्टार्ट संधि के तहत ਕੇਂਦਰੀ ਸੰਖਿਆਤਮਕ ਸੀਮਾਵਾਂ ਦੀ ਪਾਲਣਾ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਬਾਅਦ ਵਿੱਚ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਅਸੀਂ ਇਹਨਾਂ ਸਵੈ ਲਾਗੂ ਪਾਬੰਦੀਆਂ ਨੂੰ ਬਣਾਈ ਰੱਖਣ ਬਾਰੇ ਫੈਸਲਾ ਕਰਾਂਗੇ। रूस के राष्ट्रपति व्लादिमीर पुतिन ने कहा कि जे अमरीकी राष्ट्रपति डोनाल्ड ट्रंप भी अजिहा ही करते हैं तो वाशिंगटन और मास्को दरमियान परमाणु हथियारों की गिनती को सीमित करने वाली आखिरी हथियार नियंत्रण संधि को 1 साल ਲਈ ਵਧਾਉਣ ਲਈ ਤਿਆਰ हैं। न्यू स्ट्रैटेजिक आर्म्स रिडक्शन ट्रीटी या न्यू स्टार्ट संधि 5 फरवरी 2026 ਨੂੰ खत्म होने वाली है। यह समझौता संयुक्त राज्य ਅਤੇ रूस ਵੱਲੋਂ तैनात किए जा सकने वाले रणनीतिक परमाणु हथियारों ਤੇ ਉਹਨਾਂ ਨੂੰ ਲਿਜਾਣ ਵਾਲੀਆਂ ਜ਼ਮੀਨ ਪਣਡੁੱਬੀ ਆਧਾਰਿਤ ਮਿਜ਼ਾਈਲਾਂ ਬੰਬਾਂ ਦੀ ਤੈਨਾਤੀ ਦੀ ਗਿਣਤੀ ਨੂੰ ਸੀਮਿਤ ਕਰਦਾ ਹੈ। ਇਸ ਦੇ ਖਤਮ ਹੋਣ ਵਿੱਚ 4 ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। ਯੂਕਰੇਨ ਵਿੱਚ ਜੰਗ ਨੂੰ ਲੈ ਕੇ ਮਤਭੇਦਾਂ ਕਾਰਨ रूस ਅਤੇ ਸੰਯੁਕਤ ਰਾਜ ਨੇ ਸੰਧੀ ਨੂੰ ਨਵਿਆਉਣ ਜਾਂ ਇਸ ਵਿੱਚ ਸੁਧਾਰ ਕਰਨ ਬਾਰੇ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ ਟਰੰਪ ਨੇ ਇੱਕ ਨਵੇਂ ਪਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਜਿਸ ਵਿੱਚ ਚੀਨ ਨੂੰ ਵੀ ਸ਼ਾਮਲ ਕਰਨ ਦੀ ਇੱਛਾ ਬਾਰੇ ਗੱਲ ਕੀਤੀ ਗਈ ਹੈ। ਪੁਤਿਨ ਨੇ रूस ਦੀ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਕਿਹਾ ਕਿ ਉਹ ਵਿਸ਼ਵ ਵਿਆਪੀ ਗੈਰ ਪ੍ਰਸਾਰ ਦੇ ਹਿੱਤ ਵਿੱਚ ਅਤੇ ਸੰਧੀ ਬਾਰੇ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਨਿਊ ਸਟਾਰਟ ਨੂੰ 1 ਸਾਲ ਲਈ ਵਧਾਉਣ ਲਈ ਤਿਆਰ ਹਨ, ਬਸ਼ਰਤੇ ਕਿ ਟਰੰਪ ਵੀ ਅਜਿਹਾ ਕਰਨ ਲਈ ਤਿਆਰ ਹੋਣ। रूसी राष्ट्रपति ने कहा कि रूस 5 फरवरी 2026 तो बाद 1 साल ਲਈ न्यू स्टार्ट संधि के तहत ਕੇਂਦਰੀ ਸੰਖਿਆਤਮਕ ਸੀਮਾਵਾਂ ਦੀ ਪਾਲਣਾ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਬਾਅਦ ਵਿੱਚ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਅਸੀਂ ਇਹਨਾਂ ਸਵੈ ਲਾਗੂ ਪਾਬੰਦੀਆਂ ਨੂੰ ਬਣਾਈ ਰੱਖਣ ਬਾਰੇ ਫੈਸਲਾ ਕਰਾਂਗੇ।